ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਰਿਪੋਰਟ ਆ ਰਹੀ ਹੈ ਵੀ ਗਵਰਨਰ ਨਿਊਸਮ ਫੂਡ ਬੈਂਕਸ ਨੂੰ ਮਦਦ ਕਰਨ ਦੇ ਲਈ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਡਿਪਲੋਏ ਕਰਨ ਜਾ ਰਹੇ ਹੈਗੇ ਆ। ਸੋ ਗਵਰਨਮੈਂਟ ਸ਼ਟਡਾਊਨ ਨੂੰ ਅੱਜ 22 ਦਿਨ ਜਿਹੜੇ ਹਰਜੋਤ ਸਿੰਘ ਜੀ ਹੋ ਗਏ ਆ। ਸਨੈਪ ਬੈਨੀਫਿਟਸ ਡਿਲੇ ਹੋ ਚੁੱਕੇ ਆ 5.5 ਮਿਲੀਅਨ ਕੈਲੀਫੋਰਨੀਅਨ ਦੇ ਲਈ। ਤੁਸੀਂ ਕੱਲ ਵੀ ਇਹ ਆંકੜਾ ਜਿਹੜਾ ਉਹ ਸ਼ੇਅਰ ਕੀਤਾ ਸੀਗਾ। ਤੇ ਕੈਲੀਫੋਰਨੀਆ ਕਹਿੰਦੇ ਵੀ ਹੁਣ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਜਿਹੜੇ ਮਿਲੀਅਨਸ ਆਫ ਲੋਕ ਜੋ ਇਹਨਾਂ ਫੂਡ ਬੈਂਕਸ ਦੇ ਜ਼ਰੀਏ ਆਪਣਾ ਜੀਵਨ ਗੁਜ਼ਰ ਬਸਰ ਕਰਦੇ ਆ, ਉਹਨਾਂ ਦੀ ਮਦਦ ਦੇ ਲਈ ਹੁਣ ਨੈਸ਼ਨਲ ਗਾਰਡਸ ਜਿਹੜੇ ਉਹ ਡਿਪਲੋਏ ਕੀਤੇ ਜਾਣਗੇ। ਸਟੇਟ ਕਹਿੰਦੇ ਵੀ ਹੁਣ $80 ਮਿਲੀਅਨ ਦੀ ਜਿਹੜੀ ਫੰਡਿੰਗ ਆ, ਐਮਰਜੈਂਸੀ ਫੰਡਿੰਗ ਆ, ਉਸ ਨੂੰ ਫਾਸਟ ਟਰੈਕ ਕਰਨ ਜਾ ਰਹੀ ਆ। ਅਧਿਕਾਰੀ ਜਿਹੜੇ ਕਹਿ ਰਹੇ ਆ, ਕਹਿੰਦੇ ਵੀ ਇਹ ਹਿਊਮੈਨੀਟੇਰੀਅਨ ਮਿਸ਼ਨ ਆ ਤੇ ਨੈਸ਼ਨਲ ਗਾਰਡਸ ਇਸ ਦੇ ਵਿੱਚ ਲਾ ਐਨਫੋਰਸਮੈਂਟ ਦੇ ਤੌਰ ਦੇ ਉੱਤੇ ਮਦਦ ਨਹੀਂ ਕਰਨਗੇ। ਉਹ ਲਾ ਐਨਫੋਰਸਮੈਂਟ ਦੇ ਤੌਰ ਤੇ ਐਕਟ ਨਹੀਂ ਕਰਨਗੇ, ਮਹਿਜ ਲੌਜਿਸਟਿਕਸ ਦੇ ਲਈ ਤੇ ਹਿਊਮੈਨੀਟੇਰੀਅਨ ਇਨਸਾਨੀਅਤ ਦੇ ਤੌਰ ਦੇ ਉੱਤੇ ਇਸ ਦੇ ਵਿੱਚ ਜਿਹੜੀ ਉਹ ਮਦਦ ਜਿਹੜੀ ਉਹ ਕੀਤੀ ਜਾਊਗੀ। ਪਰ ਨੈਸ਼ਨਲ ਗਾਰਡਸ ਤੇ ਕੈਲੀਫੋਰਨੀਆ ਦੇ ਜਿਹੜੇ ਵਲੰਟੀਅਰਸ ਆ ਫੂਡ ਬੈਂਕਸ ਨੂੰ ਸਟੇਟ ਵਾਈਡ ਮਦਦ ਕਰਨ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੇ ਜਿਹੜੀ ਉਹ ਹੁਣ ਆਵਾਜ਼ ਚੁੱਕੀ ਆ। ਜੀ, ਅਮਰੀਕਾ ਦੇ ਵਿੱਚ ਜਿਹੜੀਆਂ ਆਇਲ ਦੀਆਂ ਪ੍ਰਾਈਸਿਸ ਆ ਕਾਫੀ ਜ਼ਿਆਦਾ ਡਰੋਪ ਹੋਈਆਂ 19% ਦੇ ਕਰੀਬ। ਉਹ ਗੱਲ ਜੁਦੀ ਆ ਵੀ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ $4 ਜਾਂ $4 ਦੇ ਲਾਗੇ ਛਾਗੇ ਜਾਂ ਇਸ ਤੋਂ ਵੱਧ ਆ। ਪਰ ਅਮਰੀਕਾ ਦੇ ਬਹੁਤ ਸਾਰੇ ਸਟੇਟਸ ਦੇ ਵਿੱਚ $3 ਤੋਂ ਥੱਲੇ ਜਿਹੜੀ ਗੈਸ ਆ ਉਹ ਹੋ ਗਈ ਹੈਗੀ ਆ। ਕਹਿੰਦੇ ਵੀ ਕਾਫੀ ਜ਼ਿਆਦਾ ਸ਼ਾਰਪਲੀ ਡਿਕਲਾਈਨ ਹੋਈਆਂ 19%। ਇਹ ਕਾਫੀ ਵੱਡਾ ਨੰਬਰ ਹੈਗਾ ਆ। ਤੇ $59 ਪਰ ਬੈਰਲ US ਆਇਲ ਪ੍ਰਾਈਸਿਸ ਇਸ ਟਾਈਮ ਹੈਗੀਆਂ 19% ਲੋਅਰ ਦੈਨ ਲਾਸਟ ਈਅਰ। ਜਦੋਂ ਲਾਸਟ ਦਸੰਬਰ ਤੋਂ ਲੈ ਕੇ ਹੁਣ ਤੱਕ 19% ਜਿਹੜੀਆਂ ਪ੍ਰਾਈਸਿਸ ਆ ਇਹ ਘੱਟ ਹੈਗੀਆਂ। ਹੋਪਫੁਲੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀਆਂ ਪ੍ਰਾਈਸਿਸ ਘਟਣ, ਪਰ ਕੈਲੀਫੋਰਨੀਆ ਦੇ ਵਿੱਚ ਆਲਮੋਸਟ $1 ਜਿਹੜਾ ਆ ਉਹ ਬਾਕੀ ਸਟੇਟਾਂ ਦੇ ਮੁਕਾਬਲੇ ਜ਼ਿਆਦਾ ਹੈਗਾ ਆ। ਜੀ।